ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦਾ ਪ੍ਰਬੰਧਕ ਕਮੇਟੀ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਡਾਕਟਰ ਸਾਹਿਬ ਅੱਜ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਇਹੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ 3 ਦਿਨ ਪਹਿਲਾਂ ਸਹਾਰਨਪੁਰ ਵਿੱਚ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਹੋਈ ਫਿਰਕੂ ਹਿੰਸਾ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਮੰਦਭਾਗੀ ਘਟਨਾ ਜੀ ਇੱਕੋ ਹੀ ਰੱਬ ਦੀ ਹੋਂਦ ਨੂੰ ਮੰਨਣ ਵਾਲੀਆਂ ਦੋ ਕੌਮਾਂ ਜਦੋਂ ਇਸੇ ਤਰ੍ਹਾਂ ਕਿਸੇ ਫਜ਼ੂਲ ਗੱਲ ਨੂੰ ਉਹਨਾਂ ਦਾ ਕੋਈ ਤਨਾਜ਼ਨ ਹੁੰਦਾ ਜਾਂ ਕੋਈ ਆਪਸੀ ਮਤਲਬ ਮਿਸਅੰਡਰਸਟੈਂਡਿੰਗ ਹੁੰਦੀ ਆ ਤੇ ਇਹਦੀ ਜਿਹੜੀ ਡਿਸਕਸ਼ਨ ਹੈਗੀ ਆ ਕਦੇ ਸਹਾਰਨਪੁਰ ਨਹੀਂ ਉਹ ਸਭ ਜਗ੍ਹਾ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ ਤੇ ਜੇ ਇਹਦੇ ਸਾਰੇ ਹਾਲਾਤ ਦੇ ਵਿੱਚ ਪਿੱਛੇ ਜਾ ਕੇ ਦੇਖਿਆ ਜਾਵੇ ਜੇ ਅਲੱਗ ਤੌਰ ਤੇ ਇੱਕ ਘਟਨਾ ਨੂੰ ਦੇਖਦੇ ਆ ਤਾਂ ਸ਼ਾਇਦ ਇਹ ਗੱਲ ਠੀਕ ਤਰ੍ਹਾਂ ਸਮਝ ਨਾ ਆਵੇ ਪਰ ਜੇ ਅਸੀਂ ਪਿਛਲੇ ਸਮੇਂ ਦੀਆਂ ਘਟਨਾਵਾਂ ਤੇ ਨਿਗਾਹ ਮਾਰੀਏ ਫੈਸਲਾਬਾਦ ਵਿੱਚ ਮੁਜ਼ੱਫਰਨਗਰ ਵਿੱਚ ਤੇ ਤਾਂ ਜਿਹੜੀ ਨਵੀਂ ਸਰਕਾਰ ਹੁਣ ਬਣੀ ਹੈ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਉਹਦੇ ਤੇ ਨਿਗਾਹ ਮਾਰੀਏ ਤੇ ਜਿਹੜੇ ਸ਼ੰਕੇ ਸਾਡੇ ਹੋਰ ਵੀ ਵੱਧ ਜਾਂਦੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਵਿੱਚ ਕਦੀ ਵੀ ਸਿੱਖਾਂ ਔਰ ਮੁਸਲਮਾਨਾਂ ਵਿੱਚ ਏਦਾਂ ਦਾ ਸੀਰੀਅਸ ਫਸਾਦ ਜਾਂ ਦੰਗਾ ਕੋਈ ਨਹੀਂ ਹੋਇਆ ਹਾਂ ਪਿਛਲੇ ਥੋੜੇ ਜਿਹੇ ਸਮੇਂ ਵਿੱਚ ਹੀ ਇੱਕ ਪਿਛਲੇ 2-3 ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਗੁਰਦੁਆਰਾ ਸਾਹਿਬ ਦੀ ਮੌਜੂਦਗੀ ਨੂੰ ਲੈ ਕੇ ਹੋਈ ਇਹ ਇੱਕ ਗੱਲ ਨੂੰ ਵਧਾਉਣ ਵਾਲੀ ਘਟਨਾ ਹੈ ਬਹੁਤ ਪੁਰਾਣੇ ਵੇਲੇ 1935-36 ਦੇ ਵਿੱਚ ਲਾਹੌਰ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਥੋੜਾ ਸ਼ਹੀਦ ਭਾਈ ਤਾਰਕ ਨੂੰ ਲੈ ਕੇ ਝਗੜਾ ਹੋਇਆ ਸੀ ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆ ਉਦੋਂ ਡਾਕਟਰ ਮੁਹੰਮਦ ਇਕਬਾਲ ਅਤੇ ਉਸ ਏਰੀਏ ਦੇ ਬਹੁਤ ਵੱਡੇ ਲੀਡਰ ਜਿਨ੍ਹਾਂ ਨੇ ਪਾਕਿਸਤਾਨ ਨੂੰ ਕਾਇਮ ਕੀਤਾ ਮੁਹੰਮਦ ਅਲੀ ਜਿਨਾਹ ਉਹਨਾਂ ਨੇ ਫੌਰੀ ਦਖਲ ਦੇ ਕੇ ਜਿਹੜਾ ਝਗੜਾ ਸੀ ਉਹ ਨਿਪਟਾ ਦਿੱਤਾ ਸੀ ਜਿਹੜੇ ਕਿ ਇਸ ਗੱਲ ਨੂੰ ਸਮਝਦੇ ਸੀ ਕਿ ਇਸ ਦੇ ਨਾਲ ਹਾਲਾਤ ਕਿੱਥੋਂ ਤੱਕ ਵੱਧ ਸੋ ਸਾਡੀ ਜਿਹੜੀ ਸ਼ੱਕ ਦੀ ਸੂਈ ਆ ਜਾਂ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀ ਮੌਜੂਦਾ ਸਰਕਾਰ ਜਿਹੜੀ ਸੱਚਾਈ ਆ ਉਹ ਸਿੱਖ ਔਰ ਮੁਸਲਿਮ ਰਿਲੇਸ਼ਨਸ਼ਿਪ ਨੂੰ ਡਿਵੈਲਪ ਹੁੰਦਾ ਜਾਂ ਜਿਹੜਾ ਡਿਵੈਲਪ ਹੋਇਆ ਹੋਇਆ ਹੈ ਉਹ ਸ਼ਾਇਦ ਬਰਦਾਸ਼ਤ ਨਹੀਂ ਕਰਦੀ ਤੇ ਦੂਸਰੀ ਜਿਹੜੀ ਘਟਨਾ ਹੈ ਕਿ ਘਟਨਾ ਯੂਪੀ ਦੇ ਵਿੱਚ ਹੀ ਬਾਰ-ਬਾਰ ਘਟਨਾਵਾਂ ਕਿਉਂ ਘਟ ਰਹੀਆਂ ਉਸਦਾ ਕਾਰਨ ਇਹ ਆ ਕਿ ਉੱਥੇ ਜਿਹੜੀ ਸਰਕਾਰ ਆ ਉਹ ਕਿਸੇ ਹੋਰ ਪਾਰਟੀ ਦੀ ਤੇ ਬੀਜੇਪੀ ਸ਼ਾਇਦ ਇਸ ਨੂੰ ਪਸੰਦ ਨਾ ਕਰਦੀ ਅਤੇ ਕਾਂਗਰਸ ਦਾ ਵੀ ਇੱਕ ਆਪਣਾ ਇਹਦੇ ਵਿੱਚ ਏਜੰਡਾ ਹੋ ਸਕਦਾ ਕਿਉਂਕਿ ਘਟਨਾਵਾਂ ਜਾਣਨ ਤੋਂ ਪਤਾ ਲੱਗਦਾ ਕਿ ਉੱਥੇ ਜਿਹੜੇ ਕੁਝ ਕਾਂਗਰਸ ਦੇ ਲੀਡਰਾਂ ਨੇ ਵੀ ਉਸ ਦਿਨ ਭਾਸ਼ਣ ਦਿੱਤੇ ਸੋ ਇਹ ਸਾਰਾ ਹੀ ਜਿਹੜਾ ਘਟਨਾਕ੍ਰਮ ਹੈਗਾ ਇਹ ਡੂੰਘਾਈ ਨਾਲ ਜਾਂਚ ਦੀ ਮੰਗ ਕਰਦਾ ਪਰ ਇਹ ਸਹਿਜੇ ਹੀ ਦੇਖਿਆ ਚਾਹੇ ਉੱਪਰੋਂ ਦੇਖ ਲਓ ਚਾਹੇ ਇਹਦੇ ਵਿੱਚ ਪੜ੍ਹ ਕੇ ਦੇਖੋ ਤੇ ਘਟਨਾਵਾਂ ਤੋਂ ਇਸ ਗੱਲ ਦਾ ਅੰਦਾਜ਼ਾ ਲੱਗਦਾ ਵੀ ਜ਼ਰੂਰ ਇਹ ਭਾਰਤੀ ਅੰਸਰਾਂ ਦੀ ਮਤਲਬ ਸੋਚੀ ਸਮਝੀ ਇਹ ਸਾਜ਼ਿਸ਼ ਹੈ ਔਰ ਸਾਨੂੰ ਇਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਤੇ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਵੱਲੋਂ ਜਿੱਥੇ ਇਸਦੀ ਜ਼ੋਰਦਾਰ ਸ਼ਬਦਾਂ ਚ ਨਿੰਦਾ ਕਰਦੇ ਹਾਂ ਤੇ ਅਸੀਂ ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਜਿਹੜੀ ਧਾਰਮਿਕ ਇਤਿਹਾਸ ਨੂੰ ਪਿਛਲੇ ਦਿਨਾਂ ਚ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਪਿਛਲੇ ਦਿਨਾਂ ਚ ਇਹਦੇ ਪ੍ਰਤੀ ਬਿਆਨ ਵੀ ਦਿੱਤੇ ਨੇ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਜਿਹੜੇ ਅੱਜ ਦੇ ਉੱਤੇ ਹੁਣ ਅਗਲਾ ਦਿਨ ਹੋ ਗਿਆ ਤੇ ਉਹ ਈਦ ਦੀ ਪਵਾਟ ਲੈ ਕੇ ਜਾਮਾ ਮਸਜਿਦ ਦੇ ਜਿਹੜੇ ਸ਼ਾਹੀ ਇਮਾਮ ਨੇ ਉਹਨਾਂ ਕੋਲ ਜਾਣਗੇ ਤੇ ਉਹ ਕੋਸ਼ਿਸ਼ ਕਰਨਗੇ ਕਿ ਜਿਹੜਾ ਝਗੜਾ ਹੈਗਾ ਜਿਹੜੀ ਦੋਨਾਂ ਕਮਿਊਨਿਟੀ ਦੇ ਮਨ ਵਿੱਚ ਤਲਖੀ ਆਈ ਆ ਇਸ ਨੂੰ ਘੱਟ ਕੀਤਾ ਜਾ ਸਕੇ ਅਤੇ ਰੋਕਿਆ ਤੇ ਵੀਰ ਜੀ ਦੱਸ ਤਾਂ ਤੁਸੀਂ ਇਹੀ ਕਹਿਣਾ ਚਾਹੁੰਦੇ ਕਿ ਜਿਹੜੇ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਸ ਤੋਂ ਪਹਿਲਾਂ ਹੋਇਆ ਸੀਗਾ ਹੈਦਰਾਬਾਦ ਦੇ ਵਿੱਚ ਰਾਈਟਸ ਹੋਏ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਹੁਣ ਫਿਰ ਯੂਪੀ ਦੇ ਵਿੱਚ ਇਸ ਤਰ੍ਹਾਂ ਦੇ ਰਾਈਟਸ ਹੋਏ ਨੇ ਸਿੱਖਾਂ ਨੇ ਮੁਸਲਮਾਨ ਆਈ ਥਿੰਕ ਕਿ ਇਹਨੂੰ ਟਾਲਣ ਦੇ ਲਈ ਫਿਊਚਰ ਦੇ ਵਿੱਚ ਯੂ ਥਿੰਕ ਕਿ ਸਾਨੂੰ ਹੋਰ ਪਿਆਰ ਵਾਲੇ ਸਬੰਧ ਇਹਨਾਂ ਦੇ ਨਾਲ ਬਣਾਉਣੇ ਚਾਹੀਦੇ ਨਾਟ ਓਨਲੀ ਇਨ ਇੰਡੀਆ ਆਈ ਥਿੰਕ ਆਊਟਸਾਈਡ ਆਫ ਇੰਡੀਆ ਐਜ਼ ਵੈਲ ਰਾਈਟ ਦੇਖੋ
ਮੈਂ ਜਿੱਦਾਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਇਦਾਂ ਦੀ ਕੋਈ ਰੰਜਿਸ਼ ਨਹੀਂ ਕੱਢੀ ਰਹੀ ਜੀ ਔਰ ਦੋਨੇ ਹੀ ਜਿਹੜੇ ਕਮਿਊਨਿਟੀਜ਼ ਹੈਗੀਆਂ ਬੜੇ ਲੰਬੇ ਸਮੇਂ ਤੋਂ ਪਿਆਰ ਦੇ ਨਾਲ ਰਹੀਆਂ ਜੀ ਔਰ ਜਦੋਂ ਤੇ 1984 ਦੇ ਵਿੱਚ ਸਾਡੇ ਤੇ ਇੰਨੇ ਤੇ ਭਿਆਨਕ ਹਮਲੇ ਹੋਏ, ਅਗਰ ਅਸੀਂ ਉਹਨਾਂ ਹਿੰਦੂ ਪਰਿਵਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖਾਂ ਨੂੰ ਬਚਾਇਆ, ਪਰ ਨਾਲ ਦੀ ਨਾਲ ਹੀ ਉਹਨਾਂ ਨੇ ਕਹਿਤਾ ਵੀ ਦੇਖੋ ਜੇ ਇੱਥੇ ਸਾਡੇ ਘਰ ਚ ਆਉਣਾ ਤੇ ਬੱਚਿਆਂ ਦੇ ਕੇਸ ਪਹੁੰਚਾ ਦਿਓ, ਸਾਨੂੰ ਵੀ ਖਤਰਾ। ਪਰ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਵੀ ਜਿਹੜੇ ਆਪਣੇ ਸਿੱਖ ਭਰਾਵਾਂ ਨੂੰ ਬਚਾਇਆ, ਜਿਹੜੀ ਕਿ ਇਸ ਗੱਲ ਦੀ ਇੱਕ ਮਿਸਾਲ ਹੈ। ਔਰ ਜਿਹੜੀਆਂ ਏਜ ਓਲਡ ਸਾਡੀਆਂ ਟ੍ਰੈਡੀਸ਼ਨਸ ਹੈਗੀਆਂ, ਸਭ ਤੋਂ ਵੱਡੀ ਤਾਂ ਜਿਹੜੀ ਸਾਡੀ ਸਾਂਝ ਆ ਉਹ ਇੱਕ ਰੱਬ ਦੇ ਹੋਂਦ ਨੂੰ ਮੰਨਣ ਵਾਲਿਆਂ ਦੀ ਸਾਂਝ ਹੈ। ਔਰ ਸਾਨੂੰ ਉਸੇ ਗੱਲ ਨੂੰ ਪੱਕਾ ਕਰਦੇ ਆ, ਇਹ ਜਿਹੜੇ ਮਾਮੂਲੀ ਝਗੜੇ ਨੇ ਗੁਰਦੁਆਰੇ ਦਾ, ਮਸਜਿਦ ਦਾ, ਇਹ ਸਾਨੂੰ ਬੈਠ ਕੇ ਹੱਲ ਕਰਨੇ ਚਾਹੀਦੇ ਆ ਤੇ ਇਹਦੇ ਜਿਹੜੇ ਝਗੜੇ ਇਸ ਤਰ੍ਹਾਂ ਦੇ ਵਧਾਉਣੇ ਚਾਹੀਦੇ। ਇੱਕ ਵਾਰੀ ਫਿਰ ਅਸੀਂ ਅਪੀਲ ਕਰਦੇ ਆ ਦੋਨਾਂ ਹੀ ਧਾਰਮਿਕ ਜਿਹੜੀਆਂ ਘੱਟ ਗਿਣਤੀਆਂ ਤੇ ਆਪਣੇ ਆਪਣੇ ਜਿਹੜੇ ਤਰਸ ਵਿਚਾਰਾਂ ਨੂੰ ਸੰਕੋਚਦੇ ਹੋਵੇ, ਤੁਸੀਂ ਬੈਠ ਕੇ ਸਮੱਸਿਆ ਦਾ ਜਿਹੜਾ ਹੱਲ ਹੈ ਉਹਨੂੰ ਕੱਢਣ ਦੀ ਕੋਸ਼ਿਸ਼। ਜੀ ਬਿਲਕੁਲ ਬਿਲकुल ਵੀਰ ਜੀ, ਸਾਡੇ ਕੋਲ 3 ਮਿੰਟ ਰਹਿ ਗਏ ਨੇ। ਹੁਣ ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਜਿਸ ਦਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਐਡ ਹਾਕ ਹਰਿਆਣਾ ਕਮੇਟੀ ਤੇ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਆਲਸੋ ਜਿਸ ਦਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਝਿੰਡਾ ਸਾਹਿਬ ਨੂੰ ਅਕਾਲ ਤਖਤ ਤੇ ਮੱਥਾ ਟੇਕਣ ਤੋਂ ਰੋਕਿਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ ਬੀਬਾ ਜੀ, ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਜੇ ਤੁਸੀਂ ਦੇਖੋ, ਜਦੋਂ ਇੱਕ ਸਮਾਂ ਸੀਗਾ ਇੱਥੋਂ ਦੇ ਪੁਜਾਰੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਵੀ, ਮੈਂ ਇਸ ਘਟਨਾ ਨੂੰ ਉਸ ਘਟਨਾ ਨਾਲ ਮਿਲਾਉਣਾ ਨਹੀਂ ਚਾਹੁੰਦਾ ਜੀ, ਪਰ ਜਿਹੜੇ ਲੋਕ ਗੁਰਦੁਆਰਿਆਂ ਦੇ ਉੱਪਰ ਪ੍ਰਬੰਧ ਵਿੱਚ ਕਾਬਜ ਹੁੰਦੇ ਆ ਉਹ ਇਸ ਤਰ੍ਹਾਂ ਦੀ ਮਨ ਕਰਦੇ ਆ, ਜਿਹੜੀ ਕਿ ਬੜੀ ਮੰਦਭਾਗੀ ਘਟਨਾ। ਹਰ ਸਿੱਖ ਦਾ ਇੱਕ ਉਹਦਾ ਰਾਈਟ ਆ ਉੱਥੇ ਜਾਣ ਦਾ, ਔਰ ਜਿਹੜੀ ਉਹਦੀ ਜਾਂ ਤਾਂ ਕਿਸੇ ਹੋਰ ਨੂੰ ਇਹ ਸੋਪਾ ਨਾ ਦਿੰਦੇ ਹੋਣ ਜਾਂ ਕਿਸੇ ਦਾ ਸਤਿਕਾਰ ਨਾ ਕਰ ਕੁਛ ਉੱਥੇ ਕਰਦਾ ਜੀ, ਪਰ ਮਾਨ ਸਤਿਕਾਰ ਦੇ ਮੁਤਾਬਕ ਇਹਨਾਂ ਦੇ ਝਿੰਡਾ ਸਾਹਿਬ ਨੇ ਜਾਂ ਜਿਹੜੇ ਹੋਰ ਹਰਿਆਣਾ ਦੇ ਲੀਡਰ ਨੇ, ਇਹਨਾਂ ਦੀਆਂ ਜੇ ਕੁਰਬਾਨੀਆਂ ਦੇਖੋ, ਇਹਨਾਂ ਦੇ ਬਜ਼ੁਰਗਾਂ ਦੀਆਂ ਸਥਿਤੀ ਬਣਾਉਣ ਦੇ ਵਿੱਚ ਤੇ ਮੌਜੂਦਾ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਕਿਤੇ ਜ਼ਿਆਦਾ, ਇਹ ਇੱਕ ਬੜੀ ਮੰਦਭਾਗੀ ਘਟਨਾ ਤੇ ਇਸ ਤਰ੍ਹਾਂ ਇਹਨਾਂ ਦਾ ਬਿਹੇਵੀਅਰ ਜਿਹੜਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਤੇ ਜਿੱਥੋਂ ਤੱਕ ਉਹਨਾਂ ਨੇ ਕੰਮ ਕਰਨ ਤੇ ਰੋਕ ਲਾਈ ਆ, ਇਹ ਬੜੀ ਗੈਰ ਵਾਜਿਬ ਉਹਨਾਂ ਦੀ ਗੱਲ ਆ। ਹਾਂ, ਜਿਹੜਾ ਉਹਨਾਂ ਨੇ ਪਿਛਲੇ ਦਿਨਾਂ 'ਚ ਦੋਨਾਂ ਹੀ ਤਰ੍ਹਾਂ ਦੇ ਦੇ ਔਰ ਹਰਿਆਣਾ ਕਮੇਟੀ ਦੇ ਜਿਹੜੇ ਸਮਾਗਮ ਰੋਕਿਆ, ਇਹ ਬੜਾ ਉਹਨਾਂ ਦਾ ਸ਼ਲਾਘਾਯੋਗ ਕਦਮ ਹੈ, ਤਾਂ ਕਿ ਜਿਹੜਾ ਸ਼ੋਅ ਆਫ ਸਟਰੈਂਥ ਇੱਕ ਹੋ ਰਿਹਾ ਸੀਗਾ ਉਹਨਾਂ ਨੂੰ ਰੋਕ ਕੇ ਇੱਕ ਇਹਨਾਂ ਨੇ ਚੰਗਾ ਕਦਮ ਉਠਾਇਆ। ਪਰ ਉਹਦੀ ਪਿੱਠ ਭੂਮੀ 'ਚ ਜਾਈਏ ਤੇ ਇਹਨਾਂ ਨੇ ਜਿਹੜੇ ਸਮਾਗਮ ਰੋਕੇ ਆ ਉਹ ਵੀ ਅਕਾਲੀ ਬਾਦਲ ਦੀ ਮਦਦ ਕਰ ਰਹੇ ਆ, ਕਿਉਂਕਿ ਪਿੰਡਾਂ ਵਿੱਚੋਂ ਸੰਗਤਾਂ ਵਿੱਚੋਂ ਉਹਨਾਂ ਨੂੰ ਲੁੱਟਾ ਹੁੰਗਾਰਾ ਮਿਲ ਰਿਹਾ ਤੇ ਸਹਾਰਨਪੁਰ ਦੀ ਘਟਨਾ ਦਾ ਉਹਨਾਂ ਨੇ ਸਹਾਰਾ ਜ਼ਰੂਰ ਲਿਆ ਇਹਨੂੰ ਰੋਕਣ ਦਾ, ਪਰ ਇਹਦਾ ਫੈਸਲਾ ਤਾਂ ਉਹਨਾਂ ਨੇ ਇੱਕ ਰਾਤ ਪਹਿਲਾਂ ਹੀ ਸਾਹਮਣੇ ਕਰ ਲਿਆ। ਆਪਾਂ ਸਵੇਰੇ ਇਹਦਾ ਬਿਆਨ ਦੇ ਦੇਣਾ, ਅਗਲੇ ਦਿਨ ਘਟ ਗਈ ਤੁਹਾਨੂੰ ਹੋਰ ਇੱਕ ਬਸ ਰਹਿ ਗਿਆ। ਪਰ ਜਿਹੜੀ ਗੱਲ ਚੰਗੀ ਆ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ, ਨਾਲ ਦੀ ਨਾਲ ਹੀ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਪੱਖਪਾਤੀ ਦੇ ਰਵੱਈਏ ਤੋਂ ਉੱਪਰ ਉੱਠ ਕੇ ਅਸਲੀਅਤ ਨੂੰ ਬਚਾਓ। ਹਰਿਆਣਾ ਕਮੇਟੀ ਇੱਕ ਅਸਲੀਅਤ ਦਾ ਰੂਪ ਧਾਰਦੀ ਹੈ, ਉਹਨਾਂ ਨੂੰ ਆਪਣੇ ਛੋਟੇ ਭਰਾਵਾਂ ਵਾਂਗ ਨਵਾਜ਼ ਕੇ ਵਧੀਆ ਕੰਮ ਕਰਦਾ ਤਰੀਕਾ ਜਿਹੜਾ ਹੈਗਾ ਆਪਣਾ। ਹਾਂਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਸਾਡਾ ਵਕਤ ਸਮਾਪਤੀ ਵੱਲ ਜਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।